ਆਹ ਨੌਰਥ ਸਾਈਡ ਤੇ ਆ ਧੁੱਪ ਪੈਂਦੀ ਆ। ਹਾਂ ਇਹ ਹੱਲ ਜਾਣੀ ਦੀ ਖੁੱਲ ਗਿਆਗਾ। ਠੀਕ ਹੈ। ਤੇ ਇਹਦਾ ਜਿਹੜਾ ਬਦਾਮ ਵੀ ਆ ਉਹ ਤਿਆਰ ਹੈ। ਤੁਸੀਂ ਦੇਖੋ ਬਦਾਮ ਤਿਆਰ ਆ। ਹਨਾ ਇਸ ਵਕਤ ਜੇ ਇਹਨੂੰ ਖੋਲੀਏ ਗਿਰੀ ਤਿਆਰ ਆ, ਮਤਲਬ ਗਿਰੀ ਤਿਆਰ ਆ। ਹਾਂ ਹੈਨਾ ਤੇ ਇਹ ਤਾਂ ਅੱਜ ਭਾਵੇਂ ਝਾੜ ਲਈਏ। ਉਹਦਾ ਸਾਈਜ਼ ਨੂੰ ਦੇਖ ਕੇ ਤੁਹਾਨੂੰ ਉਹਦਾ ਸੰਤੁਸ਼ਟੀ ਆ? ਸਾਈਜ਼ ਬਹੁਤ ਵਧੀਆ ਹੈਗਾ, ਬਹੁਤ ਮੋਟਾ ਸਾਈਜ਼ ਆ। ਠੀਕ ਆ। ਹੈਨਾ ਆਹ ਘੱਟੋ ਘੱਟ ਬਾਈਕ ਦਾ ਸਾਈਜ਼ ਆ ਜਿਹੜਾ। ਠੀਕ ਹੈ, ਟਾਪ ਲੈਵਲ ਦੇ ਵਿੱਚ ਟਾਪ ਲੈਵਲ ਸਾਈਜ਼ ਆ। ਤਾਂ ਆਪਾਂ ਪੰਜਾਬ ਦੇ ਵਿੱਚ ਝੋਨੇ ਨੂੰ ਕਈ ਵਾਰੀ ਕੋਸਦੇ ਆ ਵੀ ਉਹ ਪਾਣੀ ਬਹੁਤ ਲੈਂਦਾ। ਇੱਥੇ ਵੀ ਕਿਤੇ ਨਾ ਕਿਤੇ ਬਦਾਮ ਪਾਣੀ ਦੀ ਮੰਗ ਬਹੁਤ ਕਰਦਾ ਆ। ਨੋਰਮਲੀ ਸਾਰੇ ਫਾਰਮਰ ਕਰੀਦਾ ਕੀ ਆ ਨਾ ਕਿ ਅਸੀਂ ਪਾਣੀ ਥੋੜਾ ਘਟਾ ਦੇਈਦਾ ਵੀ ਜਾਨੀ ਟਰੀਆਂ ਨੂੰ ਸਟ੍ਰੈਸ ਹੋਵੇ। ਉਹਦੇ ਨਾਲ ਕਿ ਨਾ ਜਿਹੜਾ ਬਦਾਮ ਦਾ ਹੱਲ ਆ ਉਹ ਜਿਹੜੀ ਉੱਪਰਲਾ ਜਿਹੜੇ ਖੋਲ ਆ ਉਹਦਾ ਜਿਹੜਾ ਗ੍ਰੀਨ ਜਿਹਾ ਹੁੰਦਾ ਆ ਜਾਂਦਾ ਵੀ ਉਹ ਖੁੱਲ ਜੇ ਤਾਂ ਹੀ ਵਿੱਚੋਂ ਝੜੂ ਬਦਾਮ। ਵਿੱਚੋਂ ਝੜੂ ਜੇ ਉਹ ਖੁੱਲੂ ਨਹੀਂ ਤੇ ਉਹਨੇ ਝੜਨਾ ਨਹੀਂ। ਇੱਥੇ ਕਿ ਜੇ ਜੜ ਹੁੰਦੀ ਆ ਨੋਰਮਲੀ ਅਸੀਂ ਇਹਨੂੰ ਇੰਨਾ ਡਰਾਈ ਨਹੀਂ ਕਰੀਦਾ। ਅੱਛਾ, ਇਹ ਤਾਂ ਪੂਰਾ ਹੀ ਸੁੱਕਿਆ ਪਿਆ? ਇਹ ਤਾਂ ਪੂਰਾ ਸੁੱਕਿਆ ਪਿਆ। ਹੁਣ ਜਾਂਦੀ ਜੜ ਦੇ ਵਿੱਚ ਹੁਣ ਇਹਨੂੰ ਕੱਲ ਨੂੰ ਪਾਣੀ ਲਾਉਣਾ। ਇਹ ਹੁਣ ਜਦੋਂ ਜੇ ਦਵਾਈ ਪਾਉਣੀ ਉਹ ਪਾਣੀ ਨਾ ਪੈਣੀ ਹੈ ਕਿ ਉਦਾਂ ਹੀ ਪੈਣੀ ਹੈ? ਨਹੀਂ, ਉਹ ਪਾਣੀ ਨਾ ਪਾਵਾਂਗੇ ਆ ਡ੍ਰਿਪ ਸਿਸਟਮ ਦੇ ਵਿੱਚ ਦੀ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਦੇਖ ਰਹੇ ਸੁਣ ਰਹੇ ਸਾਰੇ ਹੀ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਸ ਮੌਕੇ ਆਪਾਂ ਫਰੈਜ਼ਨੋ ਕਾਉਂਟੀ ਦੇ ਵਿੱਚ ਕਰਮਨ ਦੀ ਧਰਤੀ ਤੇ ਆ। ਸਿੱਧੂ ਫਾਰਮਸ ਦੇ ਵਿੱਚ ਆਪਾਂ ਇਸ ਟਾਈਮ ਬੈਠੇ ਆ। ਸਭ ਨੂੰ ਪਤਾ ਆ ਕੈਲੀਫੋਰਨੀਆ ਦੇ ਬਦਾਮ ਪੂਰੀ ਦੁਨੀਆ ਭਰ ਦੇ ਵਿੱਚ ਮਕਬੂਲ ਨੇ, ਸਭ ਤੋਂ ਵੱਧ ਪਸੰਦ ਕੀਤੇ ਜਾਣ ਵਾਲੇ ਨੇ। ਇਸ ਟਾਈਮ ਜਦ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ, ਜਿਹੜੀ ਬਦਾਮਾਂ ਦੀ ਕਾਸ਼ਤ ਆ ਉਹ ਕੁਝ ਸਮੇਂ ਬਾਅਦ, ਕੁਝ ਹਫ਼ਤਿਆਂ ਬਾਅਦ, ਮਹੀਨੇ ਕੁ ਦੇ ਬਾਅਦ ਉਹ ਸ਼ੁਰੂ ਹੋਣ ਵਾਲੀ ਆ। ਬਦਾਮਾਂ ਦੇ ਇਸ ਟਾਈਮ ਕੀ ਤਾਜ਼ਾ ਸਥਿਤੀ ਆ, ਉਹਦੀਆਂ ਥੋੜ੍ਹੀ ਜਿਹੀਆਂ ਟੈਕਨੀਕਲ ਗੱਲਾਂ ਹੱਲ ਸਪਲਿਟ ਨੂੰ ਲੈ ਕੇ ਸਿੱਧੂ ਫਾਰਮਸ ਦੇ ਵਿੱਚ ਆਪਾਂ ਆਏ ਹਾਂ। ਜਸਬੀਰ ਸਿੰਘ ਸਿੱਧੂ ਆਪਣੇ ਨਾਲ ਇਹ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਤੋਂ, ਉਹਨਾਂ ਦੇ ਘਰੇ ਨਾਲ ਉਹਨਾਂ ਦੇ ਬ੍ਰਦਰ ਹਰਬਖਸ਼ ਸਿੰਘ ਸਿੱਧੂ, ਉਹਨਾਂ ਦੇ ਆਪਾਂ ਫਾਰਮ ਦੇ ਵਿੱਚ ਆਏ ਹਾਂ। ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਦੋਨਾਂ ਨੂੰ ਜੀ ਆਇਆਂ ਨੂੰ ਤੇ ਸੱਦਣ ਦੇ ਲਈ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਭ ਸੁਣਨ ਵਾਲੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਸੋ ਆਪਾਂ ਪਹਿਲਾਂ ਵੀ ਇੱਕ ਵਾਰੀ ਇੱਦਾਂ ਗਏ ਤਾਂ ਆਪਾਂ ਪੰਜਾਬ ਦੇ ਵਿੱਚ ਝੋਨੇ ਨੂੰ ਕਈ ਵਾਰੀ ਕੋਸਦੇ ਹਾਂ ਵੀ ਉਹ ਪਾਣੀ ਬਹੁਤ ਲੈਂਦਾ। ਇੱਥੇ ਵੀ ਕਿਤੇ ਨਾ ਕਿਤੇ ਬਦਾਮ ਪਾਣੀ ਦੀ ਮੰਗ ਬਹੁਤ ਕਰਦਾ ਆ ਤੇ ਇਸ ਵਾਰ ਸੀਜ਼ਨ ਬਹੁਤ ਵਧੀਆ ਰਿਹਾ ਆਪਾਂ ਪਾਣੀ ਨੂੰ ਲੈ ਕੇ। ਹਾਂਜੀ ਤੇ ਖੁਸ਼ੀ ਆ, ਪਾਣੀ ਵੱਲੋਂ ਕੋਈ ਤੋਟ ਨਹੀਂ ਇਸ ਵਾਰ? ਪਾਣੀ ਵੱਲੋਂ ਰਾਜਕਰਨ ਵੀਰ ਐਰਕੀ ਬਹੁਤ ਹੀ ਮਿਹਰ ਸੀ ਕਿ ਮੀਂਹ ਇੰਨਾ ਪਿਆ ਨਾ। ਤੇ ਇੱਥੋਂ ਦੀਆਂ ਜਿਹੜੇ ਇੱਕ ਤਾਂ ਪੰਪਾਂ ਦੇ ਲੈਵਲ ਵੀ 15 ਤੋਂ 20 ਫੁੱਟ ਉੱਪਰ ਆ ਗਏ ਆ। ਕੀ ਬਾਤ ਹੈ ਨਾ। ਤੇ ਦੂਸਰਾ ਜਿਹੜੇ ਜਾਣਦੀ ਡਿਚ ਵਾਟਰ ਜਿਹੜਾ ਕਨੈਲ ਆਪਣੇ ਨਹਿਰਾਂ ਦਾ ਪਾਣੀ ਹੈ ਨਾ, ਉਹ ਬਹੁਤ ਆ ਰਿਹਾ। ਜਦੋਂ ਵੀ ਮੰਗੀ ਦਾ ਉਦੋਂ ਹੀ ਦੇ ਦਿੰਦੇ ਆ। ਉਹ ਕਹਿੰਦੇ ਵੀ ਲਈ ਜਾਓ ਜਾਣਦੀ ਪਾਣੀ ਦੀ ਕੋਈ ਐਰਕੀ ਘਾਟ ਹੈ ਨਹੀਂ ਗੀ। ਠੀਕ ਆ। ਤੇ ਖੇਤਾਂ ਨੂੰ ਪਾਣੀ ਲੱਗੇ ਵੀ ਬਹੁਤ ਆ। ਹੈਨਾ, ਉਹ ਦੱਸ ਰਹੇ ਆ ਵੀ ਜਿੰਨੇ ਵੀ ਦਰਖਤ ਆ ਵੀ ਬਹੁਤ ਹੈਲਥੀ ਆ। ਹਾਂ ਹੈਨਾ, ਤੇ ਉਹਨਾਂ ਦੀ ਗਰੋਥ ਬਹੁਤ ਹੋ ਰਹੀ ਆ ਜੀ। ਤੇ ਉਹ ਹੁਣ ਇਹ ਜਿਹੇ ਚੈਲੰਜਸ ਆ ਜਾਂਦੇ ਆ ਵੀ ਉਹ ਟਰੀਆਂ ਗਰੋ ਹੀ ਹੋਈ ਜਾਂਦੇ ਆ। ਤੇ ਉਹ ਹੁਣ ਉਹਨਾਂ ਦਾ ਜਦੋਂ ਹਾਰਵੈਸਟ ਕਰਨ ਦਾ ਟਾਈਮ ਆਉਂਦਾ ਨਾ ਤੇ ਉਹ ਵਧਣੋਂ ਨਹੀਂ ਹਟਦੇ। ਉੱਥੇ ਉਹ ਵਧਣੋਂ ਨਹੀਂ ਹਟਦੇ। ਪ੍ਰੋਬਲਮ ਆਈ ਵੀ ਆ। ਸੋ ਕਈ ਵਾਰੀ ਜਿੱਦਾਂ ਆਪਾਂ ਅਕਸਰ ਹੀ ਸਿਆਣੇ ਵੀ ਕਹਿੰਦੇ ਆ ਵੀ ਕੋਈ ਵੀ ਚੀਜ਼ ਬਹੁਤੀ ਹੋਵੇ ਤਾਂ ਉਹ ਨੁਕਸਾਨ ਕਰਦੀ ਹੈ। ਸੋ ਹੁਣ ਆਪਾਂ ਜਦ ਆਪਾਂ ਅਗਸਤ ਮਹੀਨੇ ਦੀ ਸ਼ੁਰੂਆਤ 'ਚ ਗੱਲਬਾਤ ਕਰ ਰਹੇ ਹਾਂ ਜਸਬੀਰ ਜੀ, ਤੁਸੀਂ ਜਿੱਦਾਂ ਕਿਹਾ ਵੀ ਵੈਜੀਟੇਟਿਵ ਗਰੋਥ ਬਹੁਤ ਜ਼ਿਆਦਾ ਆ। ਵੈਜੀਟੇਟਿਵ ਬਹੁਤ ਜ਼ਿਆਦਾ। ਸੋ ਹੱਲ ਸਪਲਿਟ ਦਾ ਇਹ ਵਕਤ ਹੁੰਦਾ ਆ। ਇਸ ਟਾਈਮ ਤੁਸੀਂ ਕਿਸਾਨਾਂ ਨੇ ਦੇਖਣਾ ਹੁੰਦਾ ਆ ਵੀ ਬਦਾਮ ਖੁੱਲ੍ਹ ਗਿਆ ਜਾਂ ਨਹੀਂ ਖੁੱਲ੍ਹ ਗਿਆ, ਕਿਉਂਕਿ ਫਿਰ ਝਾੜ ਕਰਨਾ ਆ। ਹਾਂਜੀ। ਤੇ ਕੀ ਸਥਿਤੀ ਹੈ ਇਸ ਟਾਈਮ ਉਸ ਨੂੰ ਲੈ ਕੇ? ਨਹੀਂ, ਸਭ ਤੋਂ ਜ਼ਿਆਦਾ ਜਿਹੜੀ ਜ਼ਰੂਰੀ ਹੁੰਦਾ ਨਾ, ਨੋਰਮਲੀ ਤਾਂ ਇਸ ਜਾਣਦੀ ਅਸੀਂ ਅਗਸਤ 10 ਨੂੰ ਹਾਰਵੈਸਟਿੰਗ ਸ਼ੁਰੂ ਕਰ ਦਈਦੀ ਹੈ। ਠੀਕ ਹੈ ਨਾ। ਦਿਨ ਤਾਂ 7 ਕੁ ਰਹਿ ਗਏ। ਪਹਿਲਾਂ ਜਾਣਦੀ ਨਾਨ ਅਪ੍ਰੈਲ ਜਿਹੜੀ ਅਰਲੀ ਵੈਰਾਈਟੀਆਂ ਹੁੰਦੀਆਂ ਉਹਨਾਂ ਦੀ ਹੁੰਦੀ ਇੰਡੀਪੈਂਡੈਂਸ ਦੀ, ਤੇ ਫਿਰ ਜਿਹੜੀਆਂ ਲੇਟ ਆ। ਠੀਕ ਹੈ। ਐਰਕਿਨ ਦੀ ਸਥਿਤੀ ਇਹ ਆ ਕਿ ਜਿਹੜੀ ਵੈਜੀਟੇਟਿਵ ਗਰੋਥ ਆ ਨਾ, ਜਿਹੜਾ ਪਾਣੀ ਆ ਉਹਦੇ ਵਿੱਚ ਨਾਈਟ੍ਰੋਜਨ ਬਹੁਤ ਆ। ਓਕੇ। ਹੈ ਨਾ, ਜੇ ਕਈ ਭਰਾਵਾਂ ਨੇ ਨਾਈਟ੍ਰੋਜਨ ਵੀ ਨਹੀਂ ਪਾਈ ਹੁੰਦੀ ਉਹ ਟਰੀ ਤਾਂ ਵੀ ਵਧੀ ਜਾਂਦੇ ਆ। ਹੁਣ ਜਿੰਨਾ ਚਿਰ ਟਰੀਆਂ ਨੂੰ ਖੁਰਾਕ ਮਿਲੀ ਜਾਂਦੀ ਆ ਉਹ ਸਟ੍ਰੈਸ ਦੇ ਵਿੱਚ ਨਹੀਂ ਆਉਂਦੇ। ਤੇ ਜਿਹੜੇ ਬਦਾਮਾਂ ਦੀ ਹੱਲ ਸਪਲਿਟ ਆ ਨਾ ਉਹ ਆ ਨਹੀਂ ਰਹੀ। ਓਕੇ। ਨੋਰਮਲੀ ਸਾਰੇ ਫਾਰਮਰ ਕਰੀਦਾ ਕੀ ਆ ਨਾ ਕਿ ਅਸੀਂ ਪਾਣੀ ਥੋੜਾ ਘਟਾ ਦੇਈਦਾ ਵੀ ਜਾਨੀ ਟਰੀਆਂ ਨੂੰ ਸਟ੍ਰੈਸ ਹੋਵੇ।
ਉਹਦੇ ਨਾਲ ਕਿ ਨਾ ਜਿਹੜਾ ਬਦਾਮ ਦਾ ਹੱਲ ਆ ਉਹ ਜਿਹੜੀ ਉੱਪਰਲਾ ਜਿਹੜੇ ਖੋਲ ਆ ਉਹਦਾ ਜਿਹੜਾ ਗ੍ਰੀਨ ਜਿਹਾ ਹੁੰਦਾ green ਆ ਜਾਂਦਾ ਵੀ ਉਹ ਖੁੱਲ ਜੇ ਤਾਂ ਹੀ ਵਿੱਚੋਂ ਝੜੂ ਤਾਂ ਹੀ ਬਦਾਮ। ਵਿੱਚੋਂ ਝੜੂ, ਜੇ ਉਹ ਖੁੱਲੂ ਨਹੀਂ ਤੇ ਉਹਨੇ ਝੜਨਾ ਨਹੀਂ। ਠੀਕ ਹੈ। ਤੇ ਹੁਣ ਜਿਹੜੀ ਸਥਿਤੀ ਆਈ ਵੀ ਆ ਨਾ ਕਿ ਜਿੱਥੇ ਤਾਂ ਧੁੱਪ ਪੈਂਦੀ ਆ, ਜਿੱਥੇ ਦਰਖਤ ਨੂੰ ਜਾਣੀ ਦੀ ਸਟ੍ਰੈਸ ਹੈਗੀ, ਉਹ ਤਾਂ ਥੋੜੇ ਘਣੇ ਖੁੱਲ ਗਏ ਆ। ਓਕੇ, ਠੀਕ ਤੇ ਆ। ਜਿੱਥੇ ਛਾਂ ਗੀ, ਹਾਂ, ਉਹ ਜਿੱਥੇ ਧੁੱਪ ਉੱਥੇ ਜਾਣਦੀ ਘੱਟ ਉਹ ਕੁੰਗੜੇ ਬੈਠੇ ਆ, ਉਹ ਹਲੇ ਖੁੱਲੇ ਨਹੀਂ। ਹਾਂ, ਉਹਦਾ ਹੁੰਦਾ ਕੀ ਆ ਕਿ ਜਾਣਦੀ ਜਦੋਂ ਝਾੜਨੇ ਆ ਨਾ, ਹਾਂ, ਜਿਹੜੇ ਤਾਂ ਟਾਈਮ ਸਿਰ ਖੁੱਲੇ ਵੇ ਆ ਉਹ ਤਾਂ ਝੜ ਜਾਣਗੇ, ਦੂਜਿਆਂ ਨੇ ਝੜਨਾ ਨਹੀਂ, ਉਹਨਾਂ ਨੇ ਸਟਿਕ ਹੋ ਜਾਣਾ। ਸੋ ਉਹ ਸਟਿਕ ਹੋ ਜਾਣੇ, ਉਹ ਪੂਰੇ ਨਹੀਂ ਝੜਨਗੇ। ਕਿੰਨੇ ਕੁ % ਇਸ ਟਾਈਮ ਹਲ ਸਪਲਿਟ ਤੁਹਾਨੂੰ ਲੱਗਦੀ ਆ? ਜੇ ਤੁਸੀਂ ਸਾਨੂੰ ਖੜ ਕੇ ਦਿਖਾਓ ਵੀ, ਖੜ ਕੇ ਦਿਖਾਓ ਸਾਨੂੰ ਵੀ ਕੀ ਸਥਿਤੀ ਹੈ ਇਸ ਟਾਈਮ ਇੱਕ ਟਰੀ ਦੇ ਉੱਤੇ ਆਪਾਂ ਦੇਖਦੇ ਹਾਂ। ਹਾਂਜੀ, ਸੋ ਜਸਵੀਰ ਭਾਜੀ ਸਾਨੂੰ ਦਿਖਾਓ ਵੀ ਇਹ ਜਿਹੜੇ ਹਲ ਸਪਲਿਟ ਦੀ ਤੁਸੀਂ ਗੱਲ ਕਰ ਰਹੇ ਆ, ਕਿੱਥੇ ਖੁੱਲੇ ਆ ਕਿੱਥੇ ਬੰਦ ਆ, ਸੋ ਸਥਿਤੀ ਕਿੱਦਾਂ, ਕਿੰਨੇ % ਸਥਿਤੀ ਆ? ਸਭ ਤੋਂ ਪਹਿਲਾਂ ਤਾਂ ਰਾਜਕਰਨਵੀਰ ਇਹ ਹੈਗੀ ਇੰਡੀਪੈਂਡੈਂਟ ਵੈਰਾਈਟੀ। ਠੀਕ ਹੈ, ਓਕੇ। ਨਾਰਮਲੀ ਜਿਹੜੀ ਇੰਡੀਪੈਂਡੈਂਟ ਆ ਇਹਨਾਂ ਦੀ ਗਰੋਥ ਬੜੀ ਘੱਟ ਹੁੰਦੀ ਆ। ਅੱਛਾ, ਵਾਲਿਆਂ ਦੇ ਤਾਂ ਬੂਟੇ ਦਿਸਦੇ ਨਹੀਂ। ਇਹ ਕਿੰਨੇ ਸਾਲ ਪੁਰਾਣਾ ਆ? ਇਹ 7 ਸਾਲ ਪੁਰਾਣਾ, 7-8। ਲੱਗਦਾ ਵੱਡਾ ਆ, ਹਨਾ, ਲੱਗਦਾ ਵੱਡਾ ਜਵਾਨੀ ਚ। ਜਵਾਨੀ ਚ, ਹਾਂ। ਤੇ ਇਹਦੇ ਜਿਹੜੀ ਐਰਕੀ ਸਥਿਤੀ ਆਈ ਆ, ਪਹਿਲਾਂ ਤਾਂ ਗੜੇ ਪੈਣ ਕਰਕੇ ਝਾੜ ਬਹੁਤ ਘੱਟ ਲੱਗਦਾ, ਫੁੱਲ ਝਾੜ ਬਹੁਤ ਗਏ। ਹਾਂ, ਨਹੀਂ ਉਹ ਫੁੱਲ ਝੜ ਗਏ, ਲੱਗੇ ਨਹੀਂ, ਗੜੇ ਪੈ ਗਏ ਉਦੋਂ, ਹੈਨਾ। ਪਰ ਫੇਰ ਜਿਹੜੀ ਹੁਣ ਦੀ ਪ੍ਰੋਬਲਮ ਆਈ ਆ ਨਾ, ਜਿੱਦਾਂ ਹੁਣ ਆਹਾਗਾ, ਆਹ ਨੌਰਥ ਸਾਈਡ ਤੇ ਆ, ਧੁੱਪ ਪੈਂਦੀ ਆ, ਇਹ ਹੱਲ ਜਾਣੀ ਦੀ ਖੁੱਲ ਗਿਆਗਾ। ਠੀਕ ਹੈ। ਤੇ ਇਹਦਾ ਜਿਹੜਾ ਬਦਾਮ ਵੀ ਆ ਉਹ ਤਿਆਰ ਹੈ, ਤੁਸੀਂ ਦੇਖੋ ਬਦਾਮ ਤਿਆਰ ਆ। ਹਨਾ, ਇਸ ਵਕਤ ਜੇ ਇਹਨੂੰ ਖੋਲੀਏ, ਗਿਰੀ ਤਿਆਰ ਆ, ਮਤਲਬ ਗਿਰੀ ਤਿਆਰ ਆ, ਹਾਂ, ਹੈਨਾ। ਤੇ ਇਹ ਤਾਂ ਅੱਜ ਭਾਵੇਂ ਝਾੜ ਲਈਏ, ਠੀਕ ਹੈ, ਹਾਂ। ਤੇ ਪਰ ਜਦੋਂ ਤੁਸੀਂ ਬਾਹਲਾ ਨੇੜੇ ਜਾ ਕੇ ਦੇਖੋਗੇ, ਹਾਂ, ਹੈਨਾ, ਹੁਣ ਚਲੋ ਆਹ ਟਾਹਣੀ ਆ, ਇੱਥੇ ਦੇਖੋ ਕਿੰਨੇ ਇਹਦੇ ਤੇ ਬਦਾਮ ਆ। ਠੀਕ ਹੈ। ਇਹਦੇ ਵਿੱਚੋਂ 30% ਖੁੱਲੇ ਆ, 70% ਮੈਜੋਰਟੀ ਬੰਦ ਆ, ਹਾਂ, ਹੈਨਾ। ਤੇ ਜਿੰਨੇ ਫਿਰ ਜ਼ਿਆਦਾ ਵਿੱਚ ਚਲੇ ਜਾਵੋਗੇ, ਜਿਨ੍ਹਾਂ ਨੂੰ ਧੁੱਪ ਜਿਵੇਂ ਨਹੀਂ ਪੈਣੀ, ਹਾਂ, ਉਹ ਇਦੋਂ ਵੀ ਬੰਦ ਆ, ਹਾਂ, ਉਹ ਫਿਰ ਕੱਚੇ ਹੀ ਰਹਿ ਜਾਣੇ, ਉਹ ਕੱਚੇ ਰਹਿ ਜਾਣੇ ਆ। ਠੀਕ ਹੈ। ਤੇ ਇਹ ਜਦੋਂ ਝਾੜਾਂਗੇ, ਹਾਂ, ਜਦੋਂ ਨੂੰ ਇਹ ਖੁੱਲਣੇ ਆ, ਉਦੋਂ ਨੂੰ ਆਹ ਪੂਰੇ ਜਾਣਦੀ ਅਸੀਂ ਇੱਕ ਇੱਥੇ ਸਟੈਕਟਾਈਟ ਕਹਿ ਦਿੰਨੇ ਆ ਵੀ ਉਹ ਝਾੜੇ ਤੋਂ ਲੈਂਦੇ ਨਹੀਂ। ਹਾਂ, ਇਹ ਨਾਰਮਲੀ ਤਾਂ ਜਾਣੀ ਦੀ ਵੈਰਾਈਟੀ ਦੇ 1-2%, 1% ਵੀ ਨਹੀਂ, ਥੋੜਾ ਜਿਹਾ ਅੱਧਾ ਰਹਿ ਜਾਂਦੇ ਹੁੰਦੇ ਆ, ਉਹ ਸਿਆਲਾਂ 'ਚ ਝਾੜੀ ਦੇ ਆ, ਜਿਹਨੂੰ ਮੰਮੀ ਸ਼ੇਕ ਕਹਿੰਦੇ ਆਪਾਂ, ਜਿਹਨੂੰ ਮੰਮੀ ਸ਼ੇਕ ਕਹਿੰਦੇ ਆ। ਠੀਕ ਹੈ। ਇਸ ਵਕਤ ਇਹਦੇ ਵਿੱਚ ਲੱਗਦਾਗਾ ਕਿ ਜਾਣਦੀ 25-30% ਸਟਿਕ ਹੋ ਜਾਣੇ ਆ, ਜਿਹੜੇ ਮੰਮੀ ਸ਼ੇਕ ਕਰਨੇ ਪੈਣੇ ਆ। ਇੱਕ ਪਹਿਲਾਂ ਹੀ ਝਾੜ ਘੱਟ ਜਿਹੜਾ ਆ, ਉਹ ਫਰੂਟ ਘੱਟ ਲੱਗਾ, ਤੇ ਉਤੋਂ ਉਹ ਵਿੱਚੋਂ ਉਹਦੇ ਚੋਂ ਵੀ 20-25% ਘੱਟ ਲੱਥੂਗਾ। ਤੇ ਉਹ ਕੰਮ ਫਿਰ ਇਹ ਚੈਲੰਜ ਬਹੁਤ ਤਗੜਾ। ਹੁਣ ਮੌਸਮ ਦਾ ਤਾਂ ਉਦਾਂ ਚਲੋ ਗਰਮੈਸ਼ ਤਾਂ ਹੈਗੀ ਆ ਜਸਵੀਰ ਭਾਜੀ, ਤੇ ਕੀ ਤੁਹਾਨੂੰ ਲੱਗਦਾ ਕਦੋਂ ਤੱਕ ਇਹਦੇ ਖੁੱਲਣ ਦੀ ਸੰਭਾਵਨਾ ਹੈ ਜਾਂ ਨਹੀਂ? ਹੁਣ ਇਹਦੇ ਦੋ ਆ, ਹੈਨਾ, ਜਿਹੜਾ ਨੇਚਰ ਦਾ ਪ੍ਰੋਸੈਸ ਆ, ਹਾਂ, ਜਿਹੜਾ ਆਪਾਂ ਕਈ ਵਾਰੀ ਗੱਲਾਂ ਕਰੀਦੀਆਂ, ਜਿੰਨਾ ਚਿਰ ਇਹਨੂੰ ਖੁਰਾਕ ਮਿਲਦੀ ਰਹਿਣੀ ਆ, ਇਹਨੇ ਖੁੱਲਣਾ ਨਹੀਂ। ਓਕੇ, ਹੈਨਾ। ਤੇ ਤੁਸੀਂ ਪਾਣੀ ਬੰਦ ਕਰਤਾ ਹੁਣ? ਇਹਦਾ ਪਾਣੀ ਬੰਦ ਕੀਤਾ ਪਿਆ। ਆਪਾਂ ਹੁਣ ਇੱਥੇ ਮਿੱਟੀ ਵੀ ਫਰੋਲ ਕੇ ਦੇਖਾਂਗੇ ਵੀ ਕਿੰਨਾ ਮੋਇਸਚਰ ਹੈ ਨਹੀਂਗਾ, ਜਮਾ ਹੀ ਨਹੀਂ ਆ। ਹਾਂ, ਤੇ ਫਿਰ ਇੱਕ ਹੋਰ ਵੀ ਚੀਜ਼ ਕਹੀਦੇ ਆ ਕਿ ਆਪਾਂ ਇੱਕ ਇਦਾਂ ਦੀ ਦਵਾਈ ਵੀ ਐਰਕੀ ਬਣਾਈ ਆ, ਜਿਹੜੀ ਹੁਣ ਪਾ ਰਹੇ ਆ। ਠੀਕ ਹੈ। ਵੀ ਇਹਨੂੰ ਹਫ਼ਤੇ ਕੁ ਤੱਕ ਨਾ, ਵੀ ਜਿੰਨੀ ਕਿ ਇਹਨਾਂ 'ਚ એનર્ਜੀ ਹੈਗੀ ਆ, ਉਹ ਯੂਜ਼ ਕਰ ਲੇ। ਠੀਕ ਹੈ। ਟਰੀ ਇਸ ਵਕਤ ਨਾ ਟਰੀ ਨੂੰ ਇੰਨੀ ਖੁਰਾਕ ਮਿਲ ਰਹੀ ਆ, ਉਹ ਟਰੀ ਜਾਣਦੀ ਉਹ ਯੂਜ਼ ਨਹੀਂ ਕਰ ਰਿਹਾ। ਤੇ ਭਾਜੀ ਹੁਣ ਜਿੱਦਾਂ ਪਾਣੀ ਵੀ ਤੁਸੀਂ ਬੰਦ ਕੀਤਾ ਹੈ ਕਈ ਚਿਰ ਤੋਂ, ਸੁੱਕਿਆ ਪਿਆ ਆ, ਧੁੱਪ ਵੀ ਆ, ਪਰ ਫਿਰ ਵੀ ਇਹ ਖੁੱਲ ਨਹੀਂ ਰਿਹਾ। ਤੇ ਹੁਣ ਇਹ એનર્ਜੀ ਦੇ ਲਈ ਇਹ ਜਿਹੜੀ ਦਵਾਈ ਪਾਉਣੀ, ਇਹ ਹਰ ਇੱਕ ਪਾਸੇ ਤੁਸੀਂ ਦੇਖ ਰਹੇ ਆ ਜਾਂ ਕੁਝ ਸਪੈਸੀਫਿਕ ਏਰੀਆ 'ਚ ਹਲ ਸਪਲਿਟ ਦੀ ਪ੍ਰੋਬਲਮ ਹੈ ਇਸ ਟਾਈਮ? ਇਹ ਇਸ ਵਕਤ ਮੋਸਟਲੀ ਸਾਰੇ ਥਾਵਾਂ ਤੇ ਪ੍ਰੋਬਲਮ ਆ। ਠੀਕ ਹੈ, ਓਕੇ। ਨੌਰਥ ਤੋਂ ਲੈ ਕੇ ਸਾਊਥ ਤੱਕ, ਹੈਨਾ, ਸਾਰਿਆਂ ਦੇ ਇਹ ਹੋਇਆਗਾ ਕਿ ਇਹ ਖੁੱਲ ਇਸ ਹਿਸਾਬ ਨਾਲ ਨਹੀਂ ਰਹੇ ਕਿ ਭਾਵੇਂ ਜਾਣਦੀ ਇੱਕ ਤਾਂ ਵੈਦਰ ਉਦਾਂ ਦਾ ਰਿਹਾ, ਇੱਕ ਪਾਣੀ ਉਦਾਂ ਦਾ, ਇੱਕ ਉਦਾਂ ਵੀ ਜਾਣਦੀ ਜਿਹੜਾ ਪਾਈ ਦੀ ਆ, ਇਹਨਾਂ ਨੂੰ ਨਿਊਟ੍ਰੀਸ਼ਨ ਦੇਈਦੀ ਆ, ਉਹ ਵੀ ਥੋੜੀ ਜੀ ਪਾਈ ਆ, ਪਰ ਪਾਣੀ ਚੋਂ ਬਹੁਤ ਜ਼ਿਆਦਾ ਆਈ ਆ। ਤੇ ਜਸਵੀਰ ਭਾਜੀ ਵੀ ਇਹ ਤੁਸੀਂ ਸਟ੍ਰੈਸ 'ਚ ਇਹਨੂੰ ਪਾਇਆ ਆ, ਕੀ ਸਟ੍ਰੈਸ 'ਚ ਲੱਗ ਰਿਹਾ ਹੈ? ਨਹੀਂ, ਆਹ ਦੇਖ ਲਓ ਤੁਸੀਂ, ਹਰਿਆ ਭਰਿਆ ਲੱਗਦਾ, ਪੱਤਾ ਕੋਈ ਮੁਰਝਾਇਆ ਨਹੀਂ ਇਹਦਾ, ਹਨਾ। ਹਾਂ, ਹੁਣ ਤੁਸੀਂ ਉੱਪਰ ਤੱਕ ਡਾਹਣੀਆਂ ਦੇਖੋ, ਵੀ ਤਾਂ ਵਧੀਆ ਹੀ ਪਈਆਂ ਆ, ਬਹੁਤ ਕਿੰਨੀਆਂ ਵਧੀਆਂ ਗਈਆਂ, ਹੈਨਾ। ਜਿਹੜਾ ਇਹ ਆ ਦੇਖ ਸਕਦੇ ਆ, ਜੀਤ ਨੂੰ ਮੈਂ ਕਹੂੰਗਾ ਵੀ ਆ ਤੁਸੀਂ ਦੇਖੋ ਵੀ ਤਕਰੀਬਨ ਸਾਰੀ ਦੀ ਸਾਰੀ ਜਿਹੜੀ ਲਾਈਨ ਆ ਉਹ ਬੰਦ ਹੀ ਆ, ਇਹਦੇ ਵਿੱਚ ਕੋਈ ਵੀ ਸਪਲਿਟ ਨਹੀਂ ਹੋਇਆ। ਤੇ ਇਹ ਇਵੈਂਚੁਅਲੀ ਜਿਹੜੀ ਇਹਨਾਂ ਦੇ ਲਈ ਪ੍ਰੋਬਲਮ ਆ,
ਤੇ ਜੇ ਨਾਲ ਲੱਗੇ ਰਹਿ ਗਏ ਤੇ ਫਿਰ ਇਹ ਸਿਆਲਾਂ 'ਚ ਝਾੜਨੇ ਪੈਣੇ ਮਮੀ ਸ਼ੇਕ ਤੇ ਉਹ ਪ੍ਰੋਬਲਮ ਹੀ ਪ੍ਰੋਬਲਮ। ਨਹੀਂ ਉਹ ਤਾਂ ਫਿਰ ਤੁਹਾਨੂੰ ਫਾਇਦਾ ਨਹੀਂ ਨਾ ਹੁੰਦਾ ਜੇ ਤੁਹਾਡਾ 25% ਖਰਾਬ ਹੀ ਨਾ ਜਾਂਦੀ ਚੱਕਿਆ ਗਿਆ ਤੇ ਫਿਰ ਉਹਦਾ ਰਹਿ ਕੀ ਗਿਆ, ਉਹਦਾ ਰਹਿ ਕੀ ਗਿਆ। ਕਿ ਬਦਾਮਾਂ ਦੇ ਪੈਸੇ ਹੀ ਇੰਨੇ ਘੱਟ ਆ ਹੁਣ। ਪੈਸੇ ਵੀ ਘੱਟ ਆ, ਇੱਕ ਯੀਲਡ ਵੀ ਘੱਟ ਆ, ਇੱਕ ਪਹਿਲਾਂ ਮਾਰ ਪਈ ਆ। ਉਹਦਾ ਸਾਈਜ਼ ਨੂੰ ਦੇਖ ਕੇ ਤੁਹਾਨੂੰ ਉਹਦਾ ਸੰਤੁਸ਼ਟੀ ਆ? ਸਾਈਜ਼ ਬਹੁਤ ਵਧੀਆ ਗਾ, ਬਹੁਤ ਮੋਟਾ ਸਾਈਜ਼ ਆ। ਠੀਕ ਆ ਹੈ ਨਾ, ਆਹ ਘੱਟੋ ਘੱਟ ਬਾਈਕ ਦਾ ਸਾਈਜ਼ ਆ ਜਿਹੜਾ। ਠੀਕ ਆ, ਟੌਪ ਲੈਵਲ ਦੇ ਵਿੱਚ ਟੌਪ ਲੈਵਲ ਸਾਈਜ਼ ਆ। ਠੀਕ ਆ, ਪਰ ਜਿਹੜਾ ਮੇਨ ਇੱਥੇ ਆਪਣੇ ਹੁਣ ਇਸ਼ੂ ਆਇਆ ਨਾ ਵੀ ਜਿਹੜੇ ਖੁੱਲੇ ਨਹੀਂ ਗਏ। ਹਾਂ, ਇੱਕ ਤਾਂ ਜਿਹੜੀ ਫਾਰਮਿੰਗ ਦੀ ਆਪਾਂ ਪ੍ਰੈਕਟਿਸ ਕਰਦੇ ਆ ਨਾ, ਜਿੱਦਾਂ ਅੱਗੇ ਕਰਦੇ ਆਏ ਆ ਸਾਰੇ ਫਾਰਮਰ ਉਦਾਂ ਹੀ ਕਰਦੇ ਆ। ਹੂੰ। ਹੁਣ ਚੇਂਜ ਹੋਣਾ ਪੈਣਾ। ਠੀਕ ਹੈ, ਕੀ ਚੇਂਜਸ ਦੇਖਦੇ ਹੋ ਤੁਸੀਂ, ਕੀ ਕਰਨਾ ਪੈਣਾ? ਅਸੀਂ ਨਾ ਇਉਂ ਨਹੀਂ ਵੀ ਪਾਣੀ ਘਟਾਉਣਾਗਾ। ਹਾਂ, ਹੁਣ ਉਦਾਂ ਦੀ ਚੀਜ਼ਾਂ ਵਿੱਚ ਪਾਉਣੀਆਂ ਪੈਣੀਆਂ ਜਿਹੜੀਆਂ ਟਰੀ ਜਿਹੜੀ ਜਿੰਨਾ ਵੀ ਇਹਦੇ ਵਿੱਚ ਖਾਦ ਪਈ ਆ ਉਹ ਯੂਜ਼ ਕਰ ਲੇ। ਠੀਕ ਆ, ਵੀ ਉਹ ਅਬਜ਼ੌਰਬ ਕਰ ਲਵੇ, ਨਹੀਂ ਤਾਂ ਵਿੱਚੇ ਪਿਆ ਰਹਿ ਜਾਣਾ। ਹਾਂ, ਨਹੀਂ ਜਿਹੜਾ ਉਹਦੇ ਤਣਿਆਂ ਦੇ ਵਿੱਚ ਆ, ਜਿਹੜਾ ਸਾਰੇ ਜਿਹੜੇ ਜਿਹਦੇ ਖਾਤਰ ਜਿਹੜੀ ਬੋਡੀ ਦੇ ਇਨਸਾਈਡ ਆ ਉਹਦੇ, ਹਾਂ ਉਹ ਜਾਣੀ ਦੀ ਯੂਜ਼ ਕਰੇ ਕਰਕੇ ਤਾਂ ਇਹ ਇੱਕਦਮ ਵਧੇ, ਮੁੜ ਕੇ ਫਿਰ ਇਹ ਸਟ੍ਰੈਸ 'ਚ ਆ ਜੇ। ਤੇ ਇਹ ਹੁਣ ਜਦੋਂ ਜੇ ਦਵਾਈ ਪਾਉਣੀ ਉਹ ਪਾਣੀ ਨਾ ਪੈਣੀ ਹੈ ਕਿ ਉਦਾਂ ਹੀ ਪੈਣੀ ਹੈ? ਨਹੀਂ, ਉਹ ਪਾਣੀ ਨਾ ਪਾਵਾਂਗੇ ਆ ਡ੍ਰਿਪ ਸਿਸਟਮ ਦੇ ਵਿੱਚ ਦੀ। ਠੀਕ ਹੈ ਨਾ। ਤੇ ਉਹ ਕਿਹੜੀ ਦਵਾਈ ਆ ਉਹ ਤੁਹਾਡੇ ਕੋਲ ਅਵੇਲੇਬਲ ਆ ਜਾਂ ਕੀ ਉਹ ਪੀਸੀਏ ਨਾਲ ਕੰਸਲਟ ਕਰਨ, ਕਿੱਦਾਂ ਕਰਨ ਕਿਸਾਨ ਦੇਖ? ਉਹ ਅਸੀਂ ਹੈ ਕਿ ਨਾ 2-4 ਬੰਦਿਆਂ ਨਾਲ ਕੰਪਨੀਆਂ ਨਾਲ ਰਲ ਕੇ ਨਵੀਂ ਦਵਾਈ ਬਣਾਈ ਆ, ਕਿਉਂ ਨਵਾਂ ਫਨਾਮਨਾ ਗਾ, ਨਵਾਂ ਇਸ਼ੂ ਥੋੜਾ ਚੇਂਜ ਆ ਉਹ ਫਿਰ ਉਹੀ ਮਿਕਸਚਰ ਬਣਾਇਆਗਾ ਕਿ ਜਿਹੜਾ ਇਹਨਾਂ ਨੂੰ ਯੂਜ਼ ਕਰੇ। ਠੀਕ ਹੈ ਨਾ, ਉਹ ਮਾਰਕੀਟ ਦੇ ਵਿੱਚ ਅੱਗੇ ਨਿਊਟ੍ਰੀਸ਼ਨ ਉਹ ਜਿਹੜੀ ਮਿਕਸ ਪਾਉਂਦੇ ਆ ਲੋਕ, ਪਰ ਉਹ ਮਾਤਰਾ ਬਹੁਤ ਘੱਟ ਹੁੰਦੀ ਆ। ਤੁਸੀਂ ਮੋਇਸਚਰ ਲੈਵਲ ਦਿਖਾਓਗੇ ਕਿਹੜਾ ਤੁਸੀਂ ਇੱਕ ਔਜ਼ਾਰ ਬਣਾਇਆ ਆ? ਉਹ ਟੂਲਸ ਵੀ ਹੈਗੇ ਆ। ਠੀਕ ਹੈ ਨਾ, ਪਰ ਉਦਾਂ ਦੇਖ ਲੈਨੇ ਆ ਵੀ ਜਾਣਦੀ ਹੁਣ ਇਸ ਵਕਤ ਜੀ ਟਰੀ ਕਿੰਨਾ ਕੁ ਸਟ੍ਰੈਸ ਦੇ ਵਿੱਚ ਆ। ਠੀਕ ਹੈ, ਇੱਥੇ ਕਿ ਜੇ ਜੜ ਹੁੰਦੀ ਆ, ਨੋਰਮਲੀ ਅਸੀਂ ਇਹਨੂੰ ਇੰਨਾ ਡਰਾਈ ਨਹੀਂ ਕਰੀਦਾ। ਅੱਛਾ, ਇਹ ਤਾਂ ਪੂਰਾ ਹੀ ਸੁੱਕਿਆ ਪਿਆ? ਇਹ ਤਾਂ ਪੂਰਾ ਸੁੱਕਿਆ ਪਿਆ। ਹੁਣ ਜਾਂਦੀ ਜੜ ਦੇ ਵਿੱਚ ਹੁਣ ਇਹਨੂੰ ਕੱਲ ਨੂੰ ਪਾਣੀ ਲਾਉਣਾ ਇਹ ਦਵਾਈ ਦੇ ਨਾਲ? ਦਵਾਈ ਦੇ ਨਾਲ। ਠੀਕ ਹੈ, ਤੇ ਭੋਰਾ ਵੀ ਗਿੱਲਾ ਨਹੀਂ ਆ? ਭੋਰਾ ਵੀ ਗਿੱਲਾ ਹੈ ਨਹੀਂ। ਇੰਨੀ ਸਟ੍ਰੈਸ ਕਰਕੇ ਵੀ ਜਾਂਦੀ ਇਹਦੇ ਤਣਿਆਂ ਦੇ ਵਿੱਚ ਪੂਰਾ ਹੈਲਦੀ ਆ, ਖੁੱਲ ਨਹੀਂ ਰਿਹਾ। ਦੇਖੋ ਵੀ ਕਈ ਵਾਰੀ ਆਪਾਂ ਰੋਂਦੇ ਆ ਵੀ ਪਾਣੀ ਨਹੀਂ, ਹੁਣ ਪਾਣੀ ਲੱਗ ਬਹੁਤ ਗਿਆ ਤੇ ਹੁਣ ਰੋਕਿਆ ਆ, ਪਰ ਤਾਂ ਵੀ ਤੁਸੀਂ ਜਿੱਦਾਂ ਕਿਹਾ ਵੀ ਨਿਊਟ੍ਰੀਸ਼ਨ ਬਹੁਤ ਆਇਆ ਹੈ ਉਹਨੂੰ ਤੇ ਖੁੱਲ ਨਹੀਂ ਰਿਹਾ ਹੈ। ਹਲੇ ਇੱਕ ਇਹਦੀ ਹੋਰ ਪ੍ਰੋਬਲਮ ਆਉਂਦੀ ਆ। ਠੀਕ ਹੈ, ਇਹਨਾਂ ਦੇ ਹੁਣ ਨਾ ਪੱਤੇ ਇੰਨੇ ਹਰੇ ਆ ਜੀ, ਸਟ੍ਰੈਸ ਕਰਕੇ ਵੀ ਹਰੇ ਆ। ਇਹ ਨੋਰਮਲੀ ਅਸੀਂ ਮੰਗਦੇ ਹੁੰਨੇ ਆ ਵੀ ਜਦੋਂ ਨੂੰ ਥੈਂਕਸਗਿਵਿੰਗ ਲੰਘ ਜੇ ਨਾ, ਉਦੋਂ ਇਹਦੇ ਪੱਤੇ ਡਿੱਗਣੇ ਸ਼ੁਰੂ ਹੋ ਜਾਣ। ਫਾਲ ਆ ਜਾਵੇ ਜਦੋਂ ਦਸੰਬਰ ਦੇ ਵਿੱਚ ਤਾਂ, ਕਿਉਂ ਫਿਰ ਇਹ ਸੌਂਦੇ ਆ ਟਰੀ। ਡੋਰਮੈਂਟ ਸੀ ਜਿਹੜਾ ਨਾ ਇਹਨਾਂ ਦਾ ਟਾਈਮ ਆ, ਉਹ ਵੀ ਇਹ ਮੰਗਦੇ ਆ 6 ਤੋਂ 8 ਹਫ਼ਤੇ ਸਿਰ ਹੋਣ। ਜੇ ਐਰਕੀ ਇਹਨਾਂ ਤੇ ਦਵਾਈ ਪਾਉਣੀ ਪੈਣੀ ਆ ਜ਼ਿੰਕ ਸਲਫੇਟ ਕਰਕੇ। ਠੀਕ ਹੈ, ਜਿਹੜੇ ਪੱਤਿਆਂ ਨੂੰ ਜਾਣੀ ਦੀ ਪਹਿਲਾਂ ਹੀ ਉਹ ਲੈ ਜਾਣ ਤੇ ਉਹ ਸੌਂ ਜੇ। ਪਰ ਇਸ ਵਾਰ ਇਹਦਾ ਮਤਲਬ ਵੀ ਤੁਹਾਡਾ ਨੈਚੁਰਲ ਆਰਡਰ ਦੇ ਨਾਲੋਂ ਅੱਜ ਇਸ ਵਾਰ ਮੈਨ ਮੇਡ ਜਿਹੜਾ ਹਿਊਮਨ ਇੰਟਰਵੈਂਸ਼ਨ ਜ਼ਿਆਦਾ ਕਰਨੀ ਪੈਣੀ ਹੈ। ਉਹ ਕਰਨੀ ਪੈਣੀ ਨਹੀਂ ਅਗਲੇ ਸਾਲ ਨੂੰ। ਸੋ ਇਹਦਾ ਮਤਲਬ ਖਰਚਾ ਵੀ ਵਧੂ? ਖਰਚਾ ਵੱਧ ਰਿਹਾ ਆਬਵੀਅਸਲੀ, ਤੇ ਜਿਹੜੀ ਮੇਲ ਉਹਨਾਂ ਰਿਹਾ ਨਹੀਂ ਆ, ਖਰਚਾ ਵੱਧ ਰਿਹਾ। ਸੋ ਉਸ ਬਤਾਤ ਦੇ ਵਿੱਚ ਵੀ ਪ੍ਰੋਬਲਮ ਆ ਗਈ ਇਸ ਵਾਰ? ਨਹੀਂ, ਇਹ ਤਾਂ ਓਵਰਆਲ ਸਭ ਚੀਜ਼ਾਂ 'ਚ ਪ੍ਰੋਬਲਮ ਹੈ। ਸੋ ਹੈ ਨਾ, ਇੱਕ ਤਾਂ ਜਾਂਦੀ ਆਪਾਂ ਹੁਣ ਇੱਕ ਹੋਰ ਦਵਾਈ ਪਾਉਨੇ ਆ ਵੀ ਇਹ ਖੋਲਣ, ਬਾਕੀ ਫਿਰ ਜੇ ਨਾ ਸਾਰੇ ਖੁੱਲੇ ਇਹ ਸਟਿਕ ਹੋਣੇ ਆ। ਇਹਦੇ ਵਿੱਚ ਕੀ ਹੁਣ ਕੋਈ ਕੀੜੇ ਪਤੰਗੇ ਦੀ ਵੀ ਕੋਈ ਪ੍ਰੋਬਲਮ ਆ ਸਕਦੀ ਵੀ ਅੱਧੇ ਕੁ ਖੁੱਲੇ ਜਿਹੜੇ 20-25% ਖੁੱਲੇ ਆ ਵੀ ਉਹਨਾਂ 'ਚ ਆ ਕੇ ਕੋਈ ਐਗ ਤਾਂ ਨਹੀਂ ਲੇ ਕਰ ਦੂਗਾ? ਐਕਚੁਅਲੀ ਨਾ ਹੁਣ ਜਿਹੜੇ ਇੱਥੇ ਜਿਹੜੇ ਨੇਵਲ ਔਰੇਂਜ ਵਰਮ ਕਿਹਾ ਜਾਂਦਾਗਾ, ਹਾਂਜੀ, ਉਹ ਆਂਡੇ ਦਿੰਦਾ ਜਿਹੜੇ ਆ ਲਾਈਨਾਂ ਤੇ। ਇੱਧਰ ਦਿਖਾਇਓ। ਹੈਨਾ, ਉਹ ਨਾ ਜਿੱਥੇ ਇਸ ਲਾਈਨ ਤੇ ਇੱਥੇ ਉਹਦੇ ਆਂਡੇ ਦਿੱਤੇ ਹੁੰਦੇ ਆ। ਅੱਛਾ, ਠੀਕ ਆ। ਅਸੀਂ ਆਹੀ ਪਿਛਲੇ ਵੀਕ ਹੀ ਸਪਰੇਅ ਕਰਕੇ ਹਟੇ ਆ। ਠੀਕ ਹੈ, ਉਹ ਤੋਂ ਬਚਾ ਲਈ। ਲਾਰਵਾ ਤੇ ਜਿਹੜੇ ਐਗਜ਼ ਆ ਉਹ ਸਾਰੇ ਮਰ ਗਏ। ਠੀਕ ਹੈ, ਓਕੇ। ਹੈਨਾ, ਨਹੀਂ ਤਾਂ ਫਿਰ ਜੇ ਉਹ ਆਂਡੇ ਹੁੰਦੇ ਨਾ, ਉਹਨਾਂ ਨੇ ਜਦੋਂ ਖੁੱਲਣਾ ਤੇ ਵਿੱਚ ਵੜ ਜਾਣਾ ਤੇ ਫਿਰ ਨਿੱਕੇ ਨਿੱਕੇ ਆਪਣੇ ਜਿਹੜੇ ਸੁੰਡੀਆਂ ਵਰਮ ਆ ਉਹ ਲੱਗਦੇ, ਉਹਨਾਂ ਨੇ ਖਾ ਜਾਣਾ। ਹੈਨਾ, ਉਹਦੀ ਸਪਰੇਅ ਹੋਈ ਵੀ ਆ। ਠੀਕ ਹੈ ਨਾ, ਤੇ ਹੁਣ ਇਸ ਕਰਕੇ ਉਦੋਂ ਤਾਂ ਬਚੇ ਵੀ ਆ। ਠੀਕ ਹੈ, ਉਹ ਤੋਂ ਬਚਾ ਆ। ਪਰ ਉਹਦਾ ਖਤਰਾ ਨਹੀਂ ਹੁਣ? ਨਹੀਂ, ਉਹਦਾ ਖਤਰਾ ਨਹੀਂ। ਜਿਨ੍ਹਾਂ ਨੇ ਸਪਰੇਅ ਕਰਤੀ ਉਹਨਾਂ ਨੂੰ ਖਤਰਾ ਨਹੀਂ, ਜਿਨ੍ਹਾਂ ਨੇ ਨਹੀਂ ਕੀਤੀ ਉਹਨਾਂ ਦੇ ਹੈਗਾ। ਹੁਣ ਆਪਾਂ ਕਾਰਮਨ ਫ੍ਰੈਜ਼ਨੋ ਦੀ ਗੱਲ ਕਰ ਰਹੇ ਹਾਂ ਜਿੱਥੇ ਗਰਮੈਸ਼ ਹੁੰਦੀ ਆ। ਹੁਣ ਅਪ ਨਾਰਥ ਵੀ ਕਈਆਂ ਨੇ ਬਦਾਮ ਲਾਏ, ਉਹ ਤਾਂ ਫਿਰ ਮੈਨੂੰ ਲੱਗਦਾ ਕੱਚੇ ਹੀ ਹੋਣਗੇ। ਉਹਨਾਂ ਦੇ ਵੀ ਚੈਲੰਜ ਇਦੋਂ ਹੁੰਦਾ। ਉਹ ਨੋਰਮਲੀ ਜਾਣੀ ਦੀ
ਉੱਥੇ ਠੰਡ ਜ਼ਿਆਦਾ ਹੁੰਦੀ ਠੰਡ ਆ। ਜ਼ਿਆਦਾ ਹੁੰਦੀ, ਦੂਸਰਾ ਉਦੋਂ ਇਹ ਸੁੱਕਣਾ ਵੀ ਆ ਨਹੀਂ। ਕਿ ਵੈਦਰ ਵੀ ਚੇਂਜ ਹੋ ਰਿਹਾ। ਹੂੰ ਹੁਣ ਅੱਗੇ 9 ਵਜੇ ਦਿਨ ਛਿਪਦਾ ਸੀ, ਹੁਣ 7:30 8 ਤੇ ਆ ਗਿਆ। ਹਾਂਜੀ। ਤੇ ਠੰਡ ਵੀ ਸਵੇਰੋਂ ਵੀ ਹੁੰਦੀ ਤੇ ਸ਼ਾਮ ਨੂੰ ਵੀ ਆ। ਸੋ ਹੁਣ ਜਸਬੀਰ ਭਾਜੀ ਕੀ ਸਲਾਹ ਆ ਕਿਸਾਨਾਂ ਨੂੰ ਵੀ ਉਹ ਕੀ ਕਰਨ, ਇਹ ਹਲ ਸਪਲਿਟ ਜਲਦੀ ਹੋਵੇ, ਰਿਮੇਨਿੰਗ ਹਲ ਸਪਲਿਟ ਹੋਵੇ, ਤੁਸੀਂ ਆਪਣੀ ਜਿਹੜੀ ਕਾਸ਼ਤ ਵੱਲ ਨੂੰ ਜਿਹੜਾ ਉਹ ਕੰਮ ਤੋਰਿਆ ਜਾਵੇ? ਨਹੀਂ, ਹੁਣ ਤਾਂ ਇੱਕ ਦੋ ਚੀਜ਼ਾਂ ਦੇਖਿਆ ਜਾਂਦਾ। ਇੱਕ ਤਾਂ ਹੈਗਾ ਵੀ ਬੂਟੇ ਦੀ ਓਵਰਆਲ ਹੈਲਥ, ਠੀਕ ਹੈ। ਹੈਨਾ, ਬਈ ਜੇ ਇਹ ਨਾ ਖੁੱਲੇ, ਹੂੰ ਮੰਮੀਜ਼ ਉੱਪਰ ਰਹਿ ਗਏ, ਅਗਲੇ ਸਾਲ ਨੂੰ ਜ਼ਿਆਦਾ ਬਿਮਾਰੀਆਂ ਲੱਗਣੀਆਂ ਵਾ। ਠੀਕ ਹੈਨਾ, ਹੈ। ਇਨਸੈਕਟ ਬਹੁਤ ਹੋ ਜਾਂਦੇ ਆ, ਠੀਕ ਹੈ, ਕੰਮ okay, ਦੁੱਗਣਾ ਹੋ ਜਾਂਦਾ। ਦੁੱਗਣਾ ਹੋ ਜਾਣਾ। ਤੇ ਜੇ ਤੁਹਾਡਾ ਪੂਰਾ ਝੜ ਜੇ ਹੂੰ ਤਾਂ ਫਿਰ ਤੁਹਾਨੂੰ ਉਹ ਸਿਆਲਾਂ ਨੂੰ ਮੰਮੀ ਸ਼ੇਕ ਨਹੀਂ ਕਰਨੀ ਪੈਂਦੀ, ਇਕੱਠੇ ਨਹੀਂ ਕਰਨੇ ਪੈਂਦੇ, ਗਰਾਊਂਡ 'ਚ ਨਹੀਂ ਪਾਉਣੇ ਪੈਂਦੇ, ਹੈਨਾ। ਉਹਦਾ ਘੱਟੋ ਘੱਟ $100-125 ਖਰਚਾ ਪਰ ਏਕੜ ਦਾ। ਹਾਂ। ਹੂੰ। ਤੇ ਪਰ ਜੇ ਜਾਣੀ ਦੀ ਇਹਨਾਂ ਨੂੰ ਖੋਲਣਾ, ਹੁਣ ਇਹ ਉਹਨਾਂ ਚਿਰ ਨਹੀਂ ਖੁੱਲਣੇ ਜਿੰਨਾ ਚਿਰ ਬੂਟੇ ਨੂੰ ਤੁਸੀਂ ਹੁਣ ਦਵਾਈ ਦੇ ਤਰ੍ਹਾਂ ਨਹੀਂ ਦੱਸਦੇ ਵੀ ਆਪਦੀ ਸਾਰਾ ਜਿੰਨੀ એનર્ਜੀ ਯੂਜ਼ ਕਰ ਲਾ। ਜੇ ਤਾਂ ਯੂਜ਼ ਕਰ ਲੂਗਾ ਫਿਰ ਤਾਂ ਉਹਨਾਂ ਨੇ ਹਫ਼ਤੇ 10 ਦਿਨਾਂ 'ਚ ਖੁੱਲਣੇ ਸ਼ੁਰੂ ਹੋ ਜਾਣੇ, ਤੇ ਫਿਰ ਉਹ ਟਾਈਮ ਦੇ ਨਾਲ ਹੋ ਜਾਊਗਾ। ਤੇ ਦੂਜਾ ਹੈਗਾ ਵੀ ਪਾਣੀ, ਜਿੱਦਾਂ ਆਪਾਂ ਹੁਣ ਟੋਟਲੀ ਕੱਟ ਕੀਤਾ ਵੇ, ਮੋਸਟਲੀ ਲੋਕਾਂ ਨੇ ਕੱਟ ਕੀਤੇ ਵੇ, ਆਪਾਂ ਦੇਖ ਰਹੇ ਆ। ਹੁਣ ਦੇਖੋ ਵਿਚਾਲੇ ਜੇ ਕੋਈ ਨਾ ਕੋਈ, ਇਹਦੇ ਤਾਂ ਵਿਚਾਲੇ ਵੀ ਇੰਨਾ ਹੈ, ਭਾਵੇਂ ਸੁੱਕਾ ਹੈਗਾ ਪਰ ਕੋਈ ਡਰਾਈ ਪੱਤਾ ਨਹੀਂ ਦਿਸ ਰਿਹਾ, ਨਹੀਂ ਦਿਖ ਰਿਹਾ, ਨਹੀਂ ਯੈਲੋ ਪੱਤਾ ਹੀ ਨਹੀਂ, ਕੋਈ ਨਹੀਂ ਹੈਗਾ, ਕੋਈ ਨਹੀਂ ਹੈਗਾ। ਤੇ ਹੁਣ ਜਿੱਦਾਂ ਆਹ ਮਾੜੇ ਮੋਟੇ ਆ, ਹੈਨਾ, ਇਹ ਕਿੰਨੇ ਵੀਕ ਹੋ ਗਿਆ ਜਾਂ ਉਸ ਤੋਂ ਜ਼ਿਆਦਾ ਹੋ ਗਿਆ ਪਾਣੀ ਬੰਦ ਕੀਤਿਆਂ ਨੂੰ? ਇਹਨੂੰ ਹੋ ਗਏ ਜਾਂਦੀ ਵੀਕ ਹੋ ਗਿਆ, ਵੀਕ ਦੀ ਸਟ੍ਰੈਸ ਲਾ ਰਹੇ ਆ। ਹਾਂ, ਹੈਨਾ। ਤੇ ਪਰ ਜਾਣਦੀ ਮੇਨ ਹੈਗਾ ਕਿ ਜਿਹੜਾ ਇਹਦਾ ਨੈਚੁਰਲ ਪ੍ਰੋਸੈਸ ਆ ਨਾ, ਉਹ ਆਫ ਸਾਈਕਲ ਹੋ ਗਿਆ। ਜ਼ਿਆਦਾ ਮੀਂਹ ਪੈਣ ਦੇ ਕਰਕੇ, ਜ਼ਿਆਦਾ ਮੀਂਹ ਪੈਣ ਦੇ ਕਰਕੇ ਨਿਊਟ੍ਰੀਸ਼ਨ ਜ਼ਿਆਦਾ ਆਉਣ ਦੇ ਨਾਲ, ਨਿਊਟ੍ਰੀਸ਼ਨ ਹੋ ਗਈ, ਇੱਕ ਕ੍ਰਾਪ ਘੱਟ ਸੀ, ਇੱਕ ਉਹ ਜ਼ਿਆਦਾ ਪਾਣੀ ਜੋ ਮਿਲ ਰਿਹਾ ਹੈਗਾ, ਹੈਨਾ। ਤੇ ਪਾਣੀ ਵੀ ਘੱਟ ਕਰਨਾ ਪੈਣਾ ਤੁਹਾਨੂੰ, ਉੱਦਾਂ ਦੇ ਸੋਲੂਸ਼ਨਸ ਵੀ ਪਾਉਣੇ ਪੈਣੇ ਆ ਵੀ ਜਿਹੜਾ ਜ਼ਿਆਦਾ ਕਰੇ। ਇੱਕ ਤਾਂ ਇਹ ਆ, ਨਹੀਂ ਤੁਹਾਡਾ $100-150 ਖਰਚ ਮੰਮੀ ਸ਼ੇਕਿੰਗ ਤੇ ਕਰਨ ਤੇ ਉਹ ਆ ਜਾਣਾ, ਤੇ ਅਗਲੇ ਸੀਜ਼ਨ 'ਚ ਪਤੰਗੇ ਦੀ, ਕੀੜ ਪਤੰਗੇ ਦੀ ਉਹਦੀ ਜ਼ਿਆਦਾ ਪ੍ਰੋਬਲਮ ਆਊਗੀ। ਫਿਰ ਦੂਸਰਾ ਇਹ ਹੈਗਾ ਕਿ ਜੇ ਤੁਸੀਂ ਜ਼ਿੰਕ ਸਲਫੇਟ ਆ ਉਹ ਸਪਰੇਅਰ ਕੀ ਨਾ ਕੀਤੀ, ਪੱਤੇ ਨਹੀਂ ਝੜਨੇ। ਜੇ ਕਈ ਵਾਰੀ ਇਦਾਂ ਹੁੰਦਾ ਵੀ ਫੁੱਲ ਆ ਜਾਂਦੇ ਆ, ਪੱਤੇ ਝੜਦੇ ਨਹੀਂ, ਸਹੀ ਗੱਲ, ਕੋਰਾ ਕਾਰਾ ਪਵੇ ਨਾ। ਹਾਂ। ਤੇ ਜੇ ਟਰੀ ਨਹੀਂ ਸੁੱਤੇ, ਫਿਰ ਉਹ ਜਿੱਦਾਂ ਆਪਣੇ ਬੰਦੇ ਹੁੰਦੇ ਆ ਨਾ, ਜੇ ਕੋਈ ਨਾ ਬੰਦੇ ਨੂੰ ਨੀਂਦ ਨਾ ਆਵੇ ਪੂਰੀ, ਹਾਂ, ਤੁਸੀਂ ਉਹਨੂੰ ਹਫ਼ਤਾ ਕ ਨਾ ਸੌਣ ਦੇਵੋ ਤੇ ਕਮਲਾ ਹੋ ਜੂ, ਫਿਰ ਟਰੀ ਵੀ ਉਦਾਂ ਹੁੰਦੇ ਆ। ਸਹੀ ਗੱਲ, ਸਹੀ ਗੱਲ। ਤੇ ਇਹਦੇ ਇਫੈਕਟਸ ਬਹੁਤ ਬੈਡ ਆ, ਪਰ ਜਾਣੀ ਦੀ ਇਹਨਾਂ ਨੂੰ ਮੈਨੇਜ ਕਰਨਾ ਪੈਣਾਗਾ। ਸਹੀ ਆ, ਕਿਉਂ ਮੈਂ ਉਹ ਦੇਖ ਰਿਹਾ ਉਤਲੇ ਪਾਸੇ ਵੀ, ਜਿੱਥੇ ਇਨਫੈਕਟ ਧੁੱਪ ਵੀ ਪੈ ਰਹੀ ਆ, ਮੈਜੋਰਟੀ ਜਿਹੜੇ ਅਜੇ ਸਪਲਿਟ ਨਹੀਂ ਹੋਇਆ, ਮੈਜੋਰਟੀ ਨਹੀਂ ਹੋਇਆ ਹਲੇ। ਇਸ ਖੇਤ ਦੇ ਵਿੱਚ ਲੱਗਦਾ 15% ਸਪਲਿਟ ਹੋਈ ਆ, ਤੇ ਇੱਕ ਹੋਰ ਦੂਜਾ ਖੇਤ ਆ ਜਿਹ 'ਚ ਕੁਝ ਵੀ ਨਹੀਂ ਹੋਇਆ, ਜਾਂ ਉਹ 'ਚ ਥੋੜੀ ਵੱਧ ਹੋਈ ਆ। ਹਾਂ, ਨਹੀਂ, ਜਿੱਦਾਂ ਜਾਂਦੀ ਅੱਡੋ ਅੱਡ ਖੇਤਾਂ 'ਚ, ਕਈਆਂ 'ਚ ਜ਼ਿਆਦਾ ਗਈ, ਠੀਕ ਹੈ ਨਾ, ਜਿੱਥੇ ਸਟ੍ਰੈਸ ਪਹਿਲਾਂ ਪਾਤੀ ਉਹ ਥੋੜਾ ਜਿਹਾ ਸ਼ੁਰੂ, ਉਹ ਵਧੀਆ ਹੋ ਗਿਆ, ਠੀਕ ਹੈ। ਜਿੱਥੇ ਨਹੀਂ ਉਹਨਾਂ ਦਾ ਲੇਟ। ਪਰ ਮੈਜੋਰਟੀ 'ਚ ਤੁਸੀਂ ਬਾਕੀ ਜਦੋਂ ਕਿਸਾਨਾਂ ਨਾਲ ਗੱਲ ਕਰਦੇ ਆ, ਸਾਰਿਆਂ ਨੂੰ ਇਹ ਦਿੱਕਤ ਆ ਰਹੀ ਹੈ, ਸਾਰਿਆਂ ਦੀ ਇਹ ਪ੍ਰੋਬਲਮ ਆ। ਠੀਕ ਹੈ। ਸੋ ਇਹ ਆ ਵੀ ਭਾਈ, ਹੁਣ ਜਿੱਦਾਂ ਜਸਬੀਰ ਭਾਜੀ ਕਹਿ ਰਹੇ ਆ, ਉਹ ਦਵਾਈ ਪਾ ਕੇ ਉਹਦੀ એનર્ਜੀ ਉਹਨੂੰ ਕਵੇ ਵੀ ਯੂਜ਼ ਕਰ ਲਾ, ਫਿਰ ਸਟ੍ਰੈਸ ਕਰਨਾ ਪੈਣਾ। ਤੇ ਬਾਕੀ ਫਿਰ ਜਿੱਦਾਂ ਜ਼ਿੰਕ ਸਲਫੇਟ ਦੀ ਸਪਰੇਅ ਦੀ ਗੱਲ ਕਰਦੇ ਵੀ ਪੱਤੇ ਟਾਈਮ ਦੇ ਨਾਲ ਝੜ ਜਾਣ, ਤਾਂ ਜੋ ਜਿਹੜਾ ਟਰੀ ਆ ਉਹਨੂੰ ਸੌਣ ਦਾ ਵਕਤ ਜਿਹੜਾ ਉਹ ਮਿਲ ਜਾਵੇ ਬਾਅਦ 'ਚ। ਤੇ ਬਾਕੀ ਮੈਂ ਵੇਖ ਰਿਹਾ ਵੀ ਤਿਆਰੀ ਤਿਊਰੀ ਕੀਤੀ ਆ, ਸਫਾਈ ਪੂਰੀ ਹੋ ਚੁੱਕੀ ਆ ਵੀ ਹੁਣ ਜਦੋਂ ਵੀ ਝਾੜ ਹੋਊਗਾ ਤੇ ਫਿਰ ਬਾਅਦ 'ਚ ਇਕੱਠਾ ਕਰਨਾ ਸੌਖਾ ਜੇ ਘਾਹ ਹੋਵੇ ਤਾਂ ਫਿਰ ਘਾਹ ਹੀ ਜਾਣਾ, ਨਹੀਂ ਫਿਰ ਉਹ ਇਕੱਠੇ ਨਹੀਂ ਹੁੰਦੇ। ਹਾਂ, ਹੈਨਾ ਜੀ। ਹਾਂ, ਉਦਾਂ ਦੇਖੋ ਇੰਡੀਪੈਂਡੈਂਸ ਦੀ ਇੱਥੇ ਗਰੋਥ ਬਹੁਤ ਆ, ਜਿਹੜੀਆਂ ਜਿਹੜੀਆਂ ਛਿਟੀਆਂ ਸਾਰੀਆਂ ਐਰਕੀ ਆਈਆਂ, ਹਾਂ, ਹੈਨਾ। ਠੀਕ ਹੈ। ਤੇ ਜੇ ਤੁਸੀਂ ਵਿਚਾਲੇ ਜੇ ਖੇਤ ਦੇ ਚਲੇ ਜਾਵੋ, ਬੂਟਿਆਂ ਦੇ ਵਿੱਚ ਦੀ ਨਹੀਂ ਲੰਘ ਹੁੰਦਾ ਵੀ ਇੰਨੇ ਜ਼ਿਆਦਾ ਵਧੇ। ਸੋ ਇਸ ਵਾਰ ਫਿਰ ਆਬਵੀਅਸਲੀ ਹਰ ਵਾਰੀ ਪ੍ਰੂਨਿੰਗ ਵਗੈਰਾ ਉਹ ਚੀਜ਼ਾਂ ਕਰਨੀਆਂ ਪੈਂਦੀਆਂ। ਨਹੀਂ, ਜਿੰਨਾ ਚਿਰ ਇਹ ਇੱਕ ਦੂਜੇ ਨਾਲ ਟੱਚ ਨਹੀਂ ਨਾ ਕਰਦੇ, ਹਾਂ, ਉਹਨਾਂ ਚਿਰ ਨਹੀਂ ਪ੍ਰੂਨਿੰਗ ਕਰਦੇ। ਹੁਣ ਇਸ ਵਾਰ ਕਰਨੀ ਪਊਗੀ। ਨਹੀਂ, ਐਰਕੀ ਵੱਜ ਜਾਾਂਗੇ, ਗਰੋਥ ਉੱਪਰ ਨੂੰ ਅਪ ਨੂੰ। ਠੀਕ ਆ, ਜੇ ਬਾਹਰ ਨੂੰ ਹੁੰਦੀ ਫਿਰ ਜ਼ਿਆਦਾ ਕਰਨੀ ਪੈਂਦੀ ਆ। ਮੋਸਟਲੀ ਫਾਰਮਰ ਅਸੀਂ ਇਹੀ ਦੇਖਦੇ ਆ ਵੀ ਜਿਹੜੀਆਂ ਆਹ ਗਰੋਥਸ ਹੋਈਆਂ ਨਾ, ਚਾਹੇ ਉੱਪਰ ਤੱਕ ਹੋਈਆਂ, ਠੀਕ ਹੈ, ਇਹਨਾਂ ਤੇ ਹੀ ਨਵਾਂ ਫਲ ਲੱਗਣਾ, ਇਹਨਾਂ ਤੇ ਹੀ ਨਵਾਂ ਲੱਗਣਾ ਹੈ। ਠੀਕ ਆ, ਅਗਲੀ ਵਾਰੀ ਇਹਨਾਂ ਤੇ ਲੱਗਣਾ, ਇਹਨਾਂ ਤੇ ਬਹੁਤ ਲੱਗੂਗਾ। ਠੀਕ ਆ, ਚਲੋ ਠੀਕ ਹੈ ਜੀ। ਇਹ ਇਸ ਵਾਰ ਹਲ ਸਪਲਿਟ ਨੂੰ ਲੈ ਕੇ ਜਸਬੀਰ ਭਾਜੀ ਹੁਣਾਂ ਨੇ ਆਪਾਂ ਨੂੰ ਦੱਸਿਆ। ਸਿੱਧੂ ਫਾਰਮਸ ਦੇ ਵਿੱਚ ਆਪਾਂ ਆਏ ਆ, ਕਰਮਨ ਦੇ ਵਿੱਚ, ਤੇ ਹਲ ਸਪਲਿਟ ਦੀ ਇਸ ਟਾਈਮ ਸਿਚੁਏਸ਼ਨ ਉਹਨਾਂ ਨੇ ਦੱਸੀ ਆ। ਅਗਸਤ ਦੇ ਮਹੀਨੇ ਦੇ ਪਹਿਲੇ ਵੀਕ ਦੇ ਵਿੱਚ ਆਪਾਂ ਇਹ ਗੱਲਬਾਤ ਕਰ ਰਹੇ ਆ। ਸੋ ਦਵਾਈ ਦੀ ਸਲਾਹ ਦਿੰਦੇ ਆ,
ਬਾਕੀ ਸਟ੍ਰੈਸ ਦੇ ਵਿੱਚ ਤੁਹਾਨੂੰ ਟਰੀ ਜਿਹੜੇ ਲਿਆਉਣੇ ਪੈਣੇ ਤਾਂ ਜੋ ਤੁਸੀਂ ਕਾਸ਼ਤ ਕਰਨ ਦੇ ਲਈ ਇਹਨਾਂ ਨੂੰ ਝਾੜਨ ਦੇ ਲਈ ਰੈਡੀ ਹੋਵੋ। ਬਾਕੀ ਸਾਰਿਆਂ ਨੂੰ ਅਸੀਂ ਸ਼ੁਭ ਸ਼ਾਮਾਂ ਦਿੰਦੇ ਹਾਂ ਵੀ ਵਧੀਆ ਕ੍ਰੌਪ ਹੋਵੇ ਤੇ ਵਧੀਆ ਜਿਹੜਾ ਸ਼ੇਕ ਹੋਵੇ ਤਾਂ ਜੋ ਤੁਹਾਨੂੰ ਮੈਕਸਿਮਮ ਬੈਨੀਫਿਟ ਆਊਟਪੁੱਟ ਜਿਹੜੀ ਉਹ ਮਿਲੇ। ਤੇ ਇੱਥੇ ਗੱਲਬਾਤ ਨੂੰ ਸਮਾਪਤ ਕਰਦੇ ਹਾਂ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।